ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਮੈਂ ਹਮੇਸ਼ਾ ਤੋਂ ਇਹ ਗੱਲ ਆਖਦਾ ਰਿਹਾ ਹਾਂ ਕਿ ਜਿਹੜੀ ਸਰਕਾਰ ਆਪਣੇ ਲੋਕਾਂ ਦੀ ਸੇਵਾ ਕਰੇਗੀ, ਉਹਨਾਂ ਲਈ ਸੁਖਿਆਈ ਪੈਦਾ ਕਰੇਗੀ ਅਤੇ ਇਹ ਤਾਸਰ ਦੇਵੇਗੀ ਕਿ ਹਰ ਕੰਮ ਮੈਰਿਟ 'ਤੇ ਹੋ ਰਿਹਾ ਹੈ, ਉਹ ਕਾਮਯਾਬ ਹੋਵੇਗੀ ਅਤੇ ਉਸੇ ਨੂੰ ਲੋਕ ਆਪਣੇ ਦਿਲ ਦੀ ਆਵਾਜ਼ ਵੀ ਸੁਣਨਗੇ। ਤੁਸੀਂ ਲੋਕਾਂ ਦੇ ਦਿਲ ਵਿੱਚ ਉਦੋਂ ਹੀ ਘਰ ਕਰ ਸਕਦੇ ਹੋ ਜਦ ਤੁਸੀਂ ਉਹਨਾਂ ਜਿਹਾ ਸੋਚੋ, ਉਹਨਾਂ ਦੇ ਅਜਿਹੇ ਮਸਲੇ ਹੱਲ ਕਰੋ ਜਿਹੜੇ ਉਹਨਾਂ ਦੀ ਆਜ਼ਾਦੀ ਨੂੰ ਹਰ ਵੇਲੇ ਡੰਗਦੇ ਰਹਿੰਦੇ ਨੇ। ਇਹ ਸਭ ਉਸ ਪਾਲਿਸੀ ਦਾ ਹੀ ਮੁਮਕਿਨ ਨੇ ਜਿਹੜੀ ਸ਼ਫਾਫੀਅਤ ਦੀ ਸਹੀ ਨਾਲ ਲਿਖੀ ਜਾਏ ਅਤੇ ਉਹਦੇ ਉੱਤੇ ਅਮਲ ਹਰ ਤਾਲਕ ਅਤੇ ਮਫਾਦ ਨੂੰ ਲਾਹਮੇ ਰੱਖ ਕੇ ਕੀਤਾ ਜਾਏ। ਮੇਰਾ ਮੌਕਫ ਬੜਾ ਹੀ ਵਾਜ਼ਿਬ ਹੈ ਕਿ ਕੋਈ ਵੀ ਇਦਾਰਾ ਇਖਤਿਆਰ ਅਤੇ ਤਾਕਤ ਦਾ ਇਸਤੇਮਾਲ ਕਰਕੇ ਕਾਨੂੰਨ ਜਾਂ ਆਇਨ ਦੇ ਦਾਇਰੇ ਤੋਂ ਬਾਹਰ ਪੈਰ ਨਾ ਰੱਖੇ। ਉਹ ਪੁਲਿਸ ਹੋਵੇ, ਸਿਆਸੀ ਅਸ਼ਰਾਫੀਆ ਜਾਂ ਫਿਰ ਬਿਊਰੋਕ੍ਰੇਸੀ। ਜੇਕਰ ਉਹ ਕਾਨੂੰਨ ਦੀ ਪਾਬੰਦੀ ਕਰਕੇ ਆਪਣੇ ਇਖਤਿਆਰਾਂ ਦਾ ਇਸਤੇਮਾਲ ਕਰਦੀ ਰਹੇ ਤਾਂ ਫਿਰ ਨਾ ਰਿਆਸਤ ਮਜ਼ਬੂਤ ਹੋਵੇਗੀ, ਨਾ ਸਿਆਸਤ ਇਬਾਦਤ ਬਣੇਗੀ, ਨਾ ਇਹ ਲੋਕਾਈ ਦੀ ਭਲਾਈ ਦਾ ਕੋਈ ਪਹਿਲੂ ਨਿਕਲੇਗਾ। ਜਿੱਥੋਂ ਤੱਕ ਲਬੈਕ ਵਾਲਿਆਂ ਦਾ ਮਾਮਲਾ ਹੈ, ਉਹਦੇ ਵਿੱਚ ਸਾਡੀ ਸਰਕਾਰ ਨੇ ਆਪਣੀ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰ੍ਹਾਂ ਇਤਜਾਜ ਕਰਨ ਵਾਲੇ ਲਈ ਤਾਕਤ ਦਾ ਇਸਤੇਮਾਲ ਨਾ ਕੀਤਾ ਜਾ ਸਕੇ। ਬਾਰ-ਬਾਰ ਆਖਿਆ ਗਿਆ ਕਿ ਗੱਲਬਾਤ ਕਰ ਲਈ ਜਾਵੇ। ਇਹ ਵੇਲਾ ਨਹੀਂ ਕਿ ਮੁਲਕੀ ਅਮਨ ਨੂੰ ਜਰਮਾਲ ਬਣਾ ਕੇ ਫਲਸਤੀਨੀਆਂ ਦੇ ਹੱਕ ਵਿੱਚ ਅਜਿਹਾ ਜਾਅਲੀ ਇਤਜਾਜ ਕੀਤਾ ਜਾਏ ਜਿਹਦਾ ਨਾ ਤਾਂ ਰਿਆਸਤ ਨੂੰ ਫਾਇਦਾ ਹੋਵੇ ਅਤੇ ਨਾ ਹੀ ਉਹਨਾਂ ਫਲਸਤੀਨੀਆਂ ਨੂੰ ਜਿਹੜੇ ਜੰਗਬੰਦੀ ਉੱਤੇ ਇਤਮੀਨਾਨ ਦਾ ਇਜ਼ਹਾਰ ਕਰ ਰਹੇ ਨੇ। ਪਰ ਦੂਜੇ ਪਾਸਿਓਂ ਕੋਈ ਮੁਸਬਤ ਰੱਦ-ਏ-ਅਮਲ ਸਾਹਮਣੇ ਨਹੀਂ ਆਇਆ। ਜਦ ਸਰਕਾਰਾਂ ਨੇ ਆਪਰੇਸ਼ਨ ਦਾ ਫੈਸਲਾ ਕਰ ਲਿਆ ਤਾਂ ਫਿਰ ਅਖੀਰੀ ਵੇਲੇ ਮੁਜ਼ਾਕਰਾਤ ਦੀਆਂ ਅਪੀਲਾਂ ਜ਼ਰੂਰ ਕੀਤੀਆਂ ਗਈਆਂ, ਪਰ ਉਦੋਂ ਵੇਲਾ ਨਿਕਲ ਚੁੱਕਿਆ ਸੀ। ਫਿਰ ਵੀ ਮੈਂ ਸਮਝਦਾ ਹਾਂ ਕਿ ਸਾਡੀ ਸਰਕਾਰ ਨੂੰ ਕੁਝ ਨਰਮੀ ਦਾ ਮੁਜ਼ਾਹਰਾ ਜ਼ਰੂਰ ਕਰਨਾ ਚਾਹੀਦਾ ਸੀ। ਇੱਕ ਹੋਰ ਗਲਤੀ ਮੀਡੀਆ ਉੱਤੇ ਬਲੈਕਆਊਟ ਦੀ ਪਾਲਿਸੀ ਸੀ। ਇਹ ਰਵੱਈਆ ਇਖਤਿਆਰ ਕਰਕੇ ਲੁਕਾਈ ਨੂੰ ਅਜਿਹੇ ਬਹਾਮ ਦੇ ਹਵਾਲੇ ਕਰਤਾ ਗਿਆ ਜਿਹਦੇ ਵਿੱਚ ਸੱਚਾਈ ਕਿਤੇ ਗਵਾਚ ਕੇ ਰਹਿ ਗਈ। ਹੁਣ ਸਰਕਾਰ ਦਾ ਮੌਕਫ ਹੈ ਕਿ ਉਹ ਕਿਸੇ ਤਰ੍ਹਾਂ ਵੀ ਇੰਤਹਾ ਪਸੰਦੀ ਅਤੇ ਅੱਤਗਰਦੀ ਨੂੰ ਕਬੂਲ ਨਹੀਂ ਕਰੇਗੀ। ਉਹ ਕੋਈ ਵੀ ਗਰੋਹ ਹੋਵੇ ਜਾਂ ਉਹਦਾ ਤਾਲੁਕ ਕਿਸੇ ਵੀ ਨਜ਼ਰੀਏ ਨਾਲ ਕਿਉਂ ਨਾ ਹੋਵੇ, ਅਸੀਂ ਕੋਈ ਰਿਆਇਤ ਨਹੀਂ ਕਰਨੀ। ਮੈਂ ਸਮਝਦਾ ਹਾਂ ਕਿ ਇਹ ਫੈਸਲਾ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ। ਇਹ ਕਰ ਲਿਆ ਜਾਂਦਾ ਅਤੇ ਉਹ ਹਾਲਾਤ ਨਾ ਹੁੰਦੇ ਜੋ ਅੱਜ ਪੂਰੀ ਕੌਮ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਨੇ। ਲਬੈਕ ਵਾਲਿਆਂ ਨਾਲ ਜੋ ਹੋਇਆ ਉਹ ਆਪਣੀ ਜਗ੍ਹਾ, ਪਰ ਮੇਰਾ ਸਵਾਲ ਸਰਕਾਰ ਦੇ ਨਾਲ ਹਰ ਉਸ ਹਲਕੇ ਤੋਂ ਹੈ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਹਕੂਮਤ ਵਿੱਚ ਸ਼ਾਮਲ ਹੈ। ਬਈ ਲਬੈਕ ਵਾਲੇ ਜਦ ਆਪਣੀ ਜੜ੍ਹਾਂ ਮਜ਼ਬੂਤ ਕਰਕੇ ਇੰਤਹਾ ਪਸੰਦ ਦਾ ਜ਼ਰੀਆ ਬਣ ਰਿਹਾ ਸਨ, ਜਦ ਉਹ ਮੁਨਜ਼ਮ ਹੋ ਰਿਹਾ ਸਨ, ਤੇ ਇਹਨੂੰ ਉਦੋਂ ਕਿਉਂ ਨਾ ਨੱਥ ਪਾਏਗੀ। ਜਦ ਇਹ ਮੁਲਤਾਨ ਰੋਡ ਉੱਤੇ ਲੋਕਾਂ ਤੋਂ ਜ਼ਬਰਦਸਤੀ ਜਾਇਦਾਦਾਂ ਅਤੇ ਘਰਾਂ ਦੀ ਖਰੀਦੋ ਫਰੋਖਤ ਕਰ ਰਹੇ ਸਨ, ਜਦ ਇੱਥੇ ਨਵਾਂ 9-0 ਬਣ ਰਿਹਾ ਸੀ, ਉਦੋਂ ਸਾਡੇ ਮਹਿਕਮੇ ਕਿੱਥੇ ਸੁੱਤੇ ਹੋਏ ਸਨ। ਗੱਲ ਸੱਚੀ ਵੀ ਹੈ ਅਤੇ ਕੌੜੀ ਵੀ। ਸਾਡੀ ਕੋਈ ਵੀ ਸਰਕਾਰ ਉਹਦਾ ਤਾਲੁਕ PTI ਨਾਲ ਰਿਹਾ ਜਾਂ ਨਵਾਜ਼ ਲੀਗ ਨਾਲ, ਉਹਨਾਂ ਤਰੀਕੇ ਲਬੈਕ ਦੀਆਂ ਅਜਿਹੀਆਂ ਤਨਜ਼ੀਮਾਂ ਨੂੰ ਪੈਰ ਪੱਕੇ ਕਰਨ ਲਈ ਕਿਉਂ ਦਿੱਤੇ। ਅਤੇ ਇਹ ਵੀ ਗੱਲ ਲਿਖ ਲਈ ਜਾਵੇ ਕਿ ਇੰਤਹਾ ਪਸੰਦ ਨੂੰ ਹਵਾ ਦੇਣ ਵਾਲੀ ਇਹ ਕੋਈ ਇਕੱਲੀ ਜਮਾਤ ਜਾਂ ਤਾਕਤ ਨਹੀਂ ਜਿਹਨੇ ਸਾਡੇ ਸਮਾਜ ਨੂੰ ਜਗਮਾਲ ਬਣਾਇਆ ਹੈ। ਅਜਿਹੀਆਂ ਹੋਰ ਵੀ ਕਈ ਜਮਾਤਾਂ ਅਤੇ ਗਰੋਹ ਨੇ ਜਿਹੜੇ ਮਜ਼ਹਬ ਜਾਂ ਮਸਲਕ ਦੇ ਨਾਂ ਉੱਤੇ ਸਮਾਜ ਨੂੰ ਜ਼ਰੀਲਾ ਬਣਾ ਰਹੇ ਨੇ। ਬੇਲੀਓ, ਜੇ ਕਸੂਰਵਾਰ ਲਬੈਕ ਵਾਲੇ ਨੇ ਤਾਂ ਫਿਰ ਸਾਨੂੰ ਉਹਨਾਂ ਮਹਿਕਮੇ ਦੇ ਵੀ ਕੰਨ ਖਿੱਚਣੇ ਚਾਹੀਦੇ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਅਜਿਹੇ ਕਿਸੇ ਵੀ ਗਰੋਹ ਜਾਂ ਸਰਗਰਮੀਆਂ ਉੱਤੇ ਨਜ਼ਰ ਰੱਖਣ। ਜਾਂ ਤਾਂ ਉਹਨਾਂ ਨਜ਼ਰ ਨਹੀਂ ਰੱਖੀ, ਗਫਲਤ ਦਾ ਮੁਜ਼ਾਹਰਾ ਕੀਤਾ, ਜਾਂ ਫਿਰ ਉਹ ਆਪ ਇਹਨਾਂ ਦੇ ਨਾਲ ਰਲੇ ਹੋਏ ਸਨ। ਉਹਨਾਂ ਦਾ ਇਤਸਾਬ ਜ਼ਰੂਰੀ ਹੈ, ਨਹੀਂ ਤਾਂ ਗੱਲ ਪੁਗਣੀ ਨਹੀਂ। ਇਹਦੇ ਨਾਲ ਮੈਂ ਮਰੀਮ ਸਰਕਾਰ ਨੂੰ ਇਹ ਮਸ਼ਵਰਾ ਦੇਵਾਂਗਾ ਕਿ ਇਹ ਤਾਸਰ ਵੀ ਜ਼ਾਹਿਰ ਕੀਤਾ ਜਾਏ ਕਿ ਪੰਜਾਬ ਸਰਕਾਰ ਸਿਰਫ ਇੱਕ ਮਸਲਕ ਦੀਆਂ ਮਸੀਤਾਂ ਜਾਂ ਮਦਾਰਸ ਨੂੰ ਸੀਲ ਕਰ ਰਹੀ ਹੈ। ਇੱਕ ਖਾਸ ਤਬਕਾ ਬੜੀ ਸ਼ੱਦੋ-ਮੱਦ ਨਾਲ ਸੋਸ਼ਲ ਮੀਡੀਆ ਉੱਤੇ ਤਾਸਰ ਫੈਲਾ ਰਿਹਾ ਹੈ ਕਿ ਜਿਵੇਂ ਪੰਜਾਬ ਸਰਕਾਰ ਦੀ ਇਹ ਪਾਲਿਸੀ ਕਿਸੇ ਖਾਸ ਤਬਕੇ ਜਾਂ ਗਰੋਹ ਲਈ ਹੈ। ਮੈਂ ਸਮਝਦਾ ਹਾਂ ਕਿ ਜਿਵੇਂ ਮਰੀਮ ਨਵਾਜ਼ ਨੇ ਇੱਕ ਸਖਤ ਪਾਲਿਸੀ ਇਖਤਿਆਰ ਕੀਤੀ ਹੈ, ਯਕੀਨਨ ਇਹਦੇ ਖਿਲਾਫ ਰੱਦ-ਏ-ਅਮਲ ਵੀ ਸਾਹਮਣੇ ਆਵੇਗਾ। ਉਹਨਾਂ ਦੀ ਆਪਣੀ ਜ਼ਾਤ ਲਈ ਬਹੁਤ ਸਾਰੇ ਤਾਨੇ ਮਿਹਣੇ ਵੀ ਹੋਣਗੇ, ਪਰ ਸੱਚ ਪੁੱਛੋ ਤਾਂ ਸਾਡੇ ਸਮਾਜ ਨੂੰ ਇੰਤਹਾ ਪਸੰਦ ਦੇ ਖਾਤਮੇ ਦੀ ਜਿੰਨੀ ਲੋੜ ਅੱਜ ਪਹਿਲਾਂ ਕਦੀ ਨਹੀਂ ਸੀ। ਇਸ ਇੰਤਹਾ ਪਸੰਦੀ ਨੇ ਸਾਡੇ ਸਮਾਜ ਨੂੰ ਇੰਝ ਜਕੜ ਲਿਆ ਹੈ ਕਿ ਸਮਾਜੀ ਤਰੱਕੀ ਦਾ ਸਫ਼ਰ ਮੁਮਕਿਨ ਹੀ ਨਹੀਂ ਰਿਹਾ। ਕਾਰੋਬਾਰੀ ਹਲਕਿਆਂ ਤੋਂ ਲੈ ਕੇ ਸਰਮਾਇਆਕਾਰਾਂ ਤੱਕ ਹਰ ਤਬਕਾ ਜਰਮਾਲੀ ਬਣ ਕੇ ਰਹਿ ਗਿਆ ਹੈ। ਮੈਂ ਕਿਸੇ ਖਾਸ ਜਮਾਤ ਜਾਂ ਗਰੋਹ ਦੇ ਖਿਲਾਫ ਨਹੀਂ, ਮੈਂ ਸਿਰਫ ਉਸ ਫਿਕਰ ਦੇ ਖਿਲਾਫ ਹਾਂ ਜਿਹੜੀ ਮਜ਼ਹਬ ਦੀ ਆੜ ਲੈ ਕੇ ਲੁਕਾਈ ਉੱਤੇ ਆਪਣੇ ਨਜ਼ਰੀਆਤ ਮੁਸਲਤ ਕਰਦੀ ਹੈ। ਸਾਡੇ ਸਮਾਜ ਵਿੱਚ ਹਰ ਕਿਸੇ ਨੂੰ ਜੀਵਨ ਦਾ ਬਰਾਬਰ ਹੱਕ ਹਾਸਲ ਹੈ। ਸਾਡਾ ਆਇਨ ਵੀ ਹਰ ਸ਼ਹਿਰੀ ਨੂੰ ਬਰਾਬਰੀ ਦੇ ਮੁੱਢਲੇ ਹਕੂਕ ਦਿੰਦਾ ਹੈ, ਪਰ ਬਦਕਿਸਮਤੀ ਨਾਲ 80 ਦੀ ਦਹਾਈ ਮਗਰੋਂ ਸਾਡੇ ਸਮਾਜ ਨੇ ਅਜਿਹੀ ਇੰਤਹਾ ਪਸੰਦੀ ਵੇਖੀ ਕਿ ਇੱਥੇ ਖੁੱਲ੍ਹ ਕੇ ਗੱਲ ਕਰਨਾ ਜਾਂ ਫਿਰ ਇਹਨਾਂ ਇੰਤਹਾ ਪਸੰਦਾਂ ਦੇ ਨਜ਼ਰੀਏ ਨੂੰ ਚੈਲੰਜ ਕਰਨਾ ਮੌਤ ਨੂੰ ਦਾਵਤ ਦੇਣ ਦੇ ਮੁਤਰਾਦਿਫ ਹੋ ਗਿਆ। ਮੈਂ ਉਦੋਂ ਵੀ ਆਖਦਾ ਸਾਂ ਅਤੇ ਅੱਜ ਵੀ ਮੇਰਾ ਮੌਕਫ ਇਹ ਹੋਈ ਹੈ ਕਿ ਸਾਡੇ ਸਮਾਜ ਨੂੰ
ਮੁੱਲਾਇਜ਼ਮ ਜਾਂ ਕਿਸੇ ਇੰਤਹਾਬ ਦੀ ਥਾਵੇਂ ਸੂਫੀਜ਼ਮ ਦੀ ਲੋੜ ਹੈ। ਸਾਡਾ ਇਸਲਾਮ ਤਸੱਵੁਫ ਦੀ ਅਜਿਹੀ ਰੂਹਾਨੀ ਤਸਵੀਰ ਪੇਸ਼ ਕਰਦਾ ਹੈ ਜਿਹਦੇ ਵਿੱਚ ਇੰਤਹਾਬ ਪਸੰਦੀ ਦੀ ਕੋਈ ਗੁੰਜਾਇਸ਼ ਹੀ ਨਹੀਂ। ਸਾਡਾ ਮਜ਼ਹਬ ਹਰ ਕਿਸੇ ਨੂੰ ਆਪਣੇ ਮਜ਼ਹਬੀ ਅਕੀਦੇ ਮੁਤਾਬਕ ਹਯਾਤੀ ਗੁਜ਼ਾਰਨ ਦੀ ਇਜਾਜ਼ਤ ਦਿੰਦਾ ਹੈ। ਮੇਰਾ ਮਸਲਕ ਮੇਰੇ ਨਾਲ, ਕਿਸੇ ਹੋਰ ਦਾ ਨਜ਼ਰੀਆ ਜਾਂ ਅਕੀਦਾ ਉਹਦੇ ਨਾਲ। ਮੈਂ ਨਾ ਤਾਂ ਕਿਸੇ ਦੇ ਮਜ਼ਹਬ ਉੱਤੇ ਸਵਾਲ ਕਰ ਸਕਦਾ ਹਾਂ ਅਤੇ ਨਾ ਹੀ ਕੋਈ ਮੈਥੋਂ ਇਹ ਪੁੱਛ ਸਕਦਾ ਹੈ ਕਿ ਮੈਂ ਨਮਾਜ਼ ਹੱਥ ਛੱਡ ਕੇ ਪੜ੍ਹ ਰਿਹਾ ਹਾਂ, ਹੱਥ ਬੰਨ੍ਹ ਕੇ ਜਾਂ ਫਿਰ ਰਫਾਜੀਦਾਨ ਕਰਕੇ। ਸਾਡੇ ਤਮਾਮ ਮਸਾਲਕ ਇੱਕ ਦੂਜੇ ਨਾਲ ਇਲਮੀ ਬਾਤ ਤੇ ਕਰ ਸਕਦੇ ਨੇ, ਪਰ ਇਹ ਵੀ ਉਸ ਬੈਠਕ ਅੰਦਰ ਜਿਹੜੀ ਵੱਡੇ ਉਲਮਾ ਅਤੇ ਅਹਿਲ ਇਲਮ ਦੀ ਹੋਵੇ। ਥਾਂ ਥਾਂ ਮਨਾਜ਼ਰੇ ਅਤੇ ਇੰਤਹਾ ਪਸੰਦੀ ਸਾਡੇ ਲਈ ਕਾਬਲੇ ਕਬੂਲ ਨਹੀਂ ਹੋ ਸਕਦੀ। ਸੱਜਣੋ ਅਤੇ ਮਿੱਤਰੋ, ਸਰਕਾਰ ਨੇ ਜੇ ਪਾਲਿਸੀ ਵਾਕਈ ਇਖਤਿਆਰ ਕਰ ਲਈ ਹੈ ਕਿ ਸਾਡੇ ਸਮਾਜ ਵਿੱਚ ਇੰਤਹਾ ਪਸੰਦੀ ਜਾਂ ਅਤਿਕਰ ਦੀ ਕੋਈ ਗੁੰਜਾਇਸ਼ ਨਹੀਂ, ਅਤੇ ਇਸ ਪਾਲਿਸੀ ਨੂੰ ਮੱਦੇਨਜ਼ਰ ਰੱਖਦੇ ਹੋਇਆ ਤਹਿਰੀਕ ਲਬੈਕ ਦਾ ਵੀ ਮੁਕਾਇਆ ਜਾ ਰਿਹਾ ਹੈ, ਅਤੇ ਫਿਰ ਇਹ ਪਾਲਿਸੀ ਹਰ ਉਸ ਤਬਕੇ ਦੇ ਗਰੋਹ ਲਈ ਹੋਣੀ ਚਾਹੀਦੀ ਹੈ ਜਿਹੜਾ ਸਾਡੇ ਸਮਾਜ ਅੰਦਰ ਦੂਜੇ ਦੀ ਸੋਚ ਨੂੰ ਬਰਦਾਸ਼ਤ ਨਾ ਕਰਨ ਦਾ ਜ਼ਹਿਰ ਫੈਲਾ ਰਿਹਾ ਹੈ। ਸਾਡੇ ਸਮਾਜ ਨੂੰ ਇੰਤਹਾ ਪਸੰਦ ਸੋਚ ਨਹੀਂ ਚਾਹੀਦੀ। ਸਾਨੂੰ ਕੁਫਰ ਦੇ ਫਤਵੇ ਲਾਉਣ ਵਾਲੇ ਮੁੱਲਾਂ ਦੀ ਨਹੀਂ, ਬਲਕਿ ਬਾਬਾ ਫਰੀਦ, ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ ਅਤੇ ਸੁਲਤਾਨ ਬਾਹੂ ਜੀ ਵਰਗੇ ਦਾਨਸ਼ਵਰਾਂ ਦੀ ਲੋੜ ਹੈ। ਅਜਿਹੇ ਸੂਝਵਾਨਾਂ ਕੋਲੋਂ ਮੱਤ ਲੈ ਕੇ ਹਯਾਤੀ ਦੀ ਰਾਹ ਵਿੱਚ ਦੀਵਾ ਬਾਲਣ ਦੀ ਲੋੜ ਹੈ, ਜਿਹੜੇ ਦੂਜੇ ਨੂੰ ਜੀਵਨ ਦਾ ਹੱਕ ਵੀ ਦਿੰਦੇ ਨੇ ਅਤੇ ਉਹਦੀ ਗੱਲ ਵੀ ਬਰਦਾਸ਼ਤ ਕਰਦੇ ਨੇ। ਤਸੱਵੁਫ ਦਾ ਅਜਿਹਾ ਦੀਵਾ ਬਾਲਣ ਦੀ ਲੋੜ ਹੈ ਜਿਹਦੇ ਚਾਨਣ ਵਿੱਚ ਸਾਡਾ ਸਮਾਜ ਸਫ਼ਰ ਕਰੇ। ਉਂਝ ਸਮਾਜੀ ਤਰੱਕੀ ਵੀ ਹੋਵੇ ਅਤੇ ਅਰਥਗਰਦੀ ਦੇ ਸਾਰੇ ਹਨੇਰੇ ਵੀ ਮੁੱਕ ਜਾਣ। ਭਾਈਚਾਰਾ, ਮੁਹੱਬਤ ਅਤੇ ਇੱਕ ਦੂਜੇ ਰਾਏ ਨਾਲ ਮੁਸਬਤ ਅੰਦਾਜ਼ ਵਿੱਚ ਇਖਤਲਾਫ ਕਰਨ ਦਾ ਰਿਵਾਜ ਵਧੇਗਾ। ਅਜਿਹੇ ਲੋਕਾਂ ਦੀ ਹੌਸਲਾ ਸ਼ਿਕਨੀ ਹੋਏਗੀ ਜੋ ਇਹ ਖਿਆਲ ਕਰਦੇ ਨੇ ਕਿ ਅਸੀਂ ਡੰਡੇ ਦੇ ਜ਼ੋਰ ਉੱਤੇ ਆਪਣਾ ਨਜ਼ਰੀਆ ਦੂਜਿਆਂ ਉੱਤੇ ਨਾਫਜ਼ ਕਰ ਦੇਵਾਂਗੇ। ਜਿਹੜੇ ਤਾਕਤ ਰਾਹੀਂ ਸਾਡੀਆਂ ਸਰਕਾਰਾਂ ਨੂੰ ਬਲੈਕਮੇਲ ਕਰਨਾ ਚਾਹੁੰਦੇ ਨੇ, ਜਿਹੜੇ ਸਮਝਦੇ ਨੇ ਕਿ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ ਅਤੇ ਉਹ ਕਾਨੂੰਨ ਜਾਂ ਆਇਨ ਤੋਂ ਵੀ ਬਹੁਤ ਉੱਚੇ ਨੇ। ਮਰੀਮ ਨਵਾਜ਼ ਨੇ ਜੇ ਵਾਕਈ ਇਹ ਫੈਸਲਾ ਕਰ ਲਿਆ ਹੈ ਕਿ ਉਹਨੇ ਕਿਸੇ ਵੀ ਥਾਵੇਂ ਅਤਿਗਰਦੀ ਨੂੰ ਬਰਦਾਸ਼ਤ ਨਹੀਂ ਕਰਨਾ, ਅਤੇ ਫਿਰ ਕਿਸੇ ਲਈ ਕੋਈ ਮਾਫੀ ਨਹੀਂ ਹੋਣੀ ਚਾਹੀਦੀ। ਸਭ ਨੂੰ ਕਾਨੂੰਨ ਦੀ ਰਾਹ ਪਾ ਕੇ ਇਹਦਾ ਪਾਬੰਦ ਬਣਾਉਣਾ ਪਵੇਗਾ। ਮਸਲਕ ਜਾਂ ਮਜ਼ਹਬ ਦੀ ਬੁਨਿਆਦ ਉੱਤੇ ਇੰਤਹਾ ਪਸੰਦ ਦਾ ਤਮਾਸ਼ਾ ਬੰਦ ਕਰਨਾ ਪਵੇਗਾ। ਜੇਕਰ ਇਹ ਪਾਲਿਸੀ ਮੁਸ਼ਕਿਲ ਰਹੀ, ਫਿਰ ਯਕੀਨ ਮੰਨੋ ਸਾਡੇ ਸਮਾਜ ਵਿੱਚੋਂ ਅਜਿਹੇ ਰਿਆਸਤ ਦਾ ਖਾਤਮਾ ਹੋ ਜਾਏਗਾ ਜਿਹੜੇ ਸਾਡੇ ਰਿਆਸਤ ਨੂੰ ਬੁਰੀ ਤਰ੍ਹਾਂ ਖੋਖਲਾ ਕਰ ਰਹੇ ਨੇ, ਜਿਹੜੇ ਸਾਡੇ ਮੁਲਕ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਰਾਹ 'ਚ ਰੁਕਾਵਟ ਨੇ। ਮਰੀਮ ਨਵਾਜ਼ ਹੋਰੀ ਜੇਕਰ ਇਸ ਹਿੱਸੇ 'ਚ ਕਾਮਯਾਬ ਹੋ ਗਈਆਂ ਤਾਂ ਫਿਰ ਸਾਡਾ ਮੁਲਕ ਇਸ ਕਦਰ ਤੇਜ਼ੀ ਨਾਲ ਤਰੱਕੀ ਕਰੇਗਾ ਕਿ ਇਹਦਾ ਮੁਕਾਬਲਾ ਦੁਨੀਆ ਵਿੱਚ ਸ਼ਾਇਦ ਹੀ ਕੋਈ ਰਿਆਸਤ ਕਰ ਸਕੇ। ਅਖੀਰ ਉੱਤੇ ਅਰਜ਼ ਕਰਾਂਗਾ ਕਿ ਮਰੀਮ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਿਸ ਕਦਰ ਅਸੀਂ ਆਪਣੀ ਪੁਲਿਸ ਨੂੰ ਬਾਇਖਤਿਆਰ ਬਣਾ ਰਹੇ ਹਾਂ, ਕਿ ਮੁਸਤਕਬਲ ਵਿੱਚ ਇਹਦੇ ਨਤੀਜੇ ਮੰਨਫੀ ਤਾਂ ਨਹੀਂ ਨਿਕਲਣਗੇ। ਕਿ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਅਸੀਂ ਪੁਲਿਸ ਨੂੰ ਵੀ ਸਖਤੀ ਨਾਲ ਉਸ ਕਾਇਦੇ ਅਤੇ ਕਾਨੂੰਨ ਦਾ ਪਾਬੰਦ ਰੱਖੀਏ ਜਿਹੜਾ ਕਿਸੇ ਅਫਸਰ ਅਤੇ ਸਿਪਾਹੀ ਨੂੰ ਆਪਣੀ ਹਦੂਦ ਤੋਂ ਤਜਾਵਜ਼ ਕਰਨ ਤੋਂ ਰੋਕਦਾ ਹੈ। ਪੁਲਿਸ ਅਤੇ ਅਦਾਲਤਾਂ ਆਪਣੇ ਆਪਣੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਗੇ ਅਤੇ ਫਿਰ ਕੋਈ ਵਜ੍ਹਾ ਨਹੀਂ ਕਿ ਸਾਡੀ ਰਿਆਸਤ ਅਗਾਂਹ ਨਾ ਵੱਧ ਸਕੇ। ਮੈਂ ਉਮੀਦ ਕਰਦਾ ਹਾਂ ਕਿ ਮਰੀਮ ਨਵਾਜ਼ ਹੋਰਾਂ ਇੱਧਰ ਵੀ ਤਵੱਜੋ ਦੇਣ ਦੀ ਕੋਸ਼ਿਸ਼ ਕਰਨਗੀਆਂ। ਪੁਲਿਸ ਨੂੰ ਇੰਨਾ ਬਾਇਖਤਿਆਰ ਬਣਾ ਦੇਣਾ ਕਿ ਉਹ ਕਾਨੂੰਨ ਅਤੇ ਆਇਨ ਤੋਂ ਮੁਕੰਮਲ ਆਜ਼ਾਦ ਹੋ ਜਾਏ, ਦੁਨੀਆ ਦੇ ਕਿਸੇ ਵੀ ਮੁਹੱਜ਼ਬ ਸਮਾਜ ਲਈ ਕਾਬਲੇ ਕਬੂਲ ਨਹੀਂ ਹੋ ਸਕਦਾ ਹੈ। ਇਹਦੇ ਅਸਰਾਤ ਉਸ ਇੰਤਹਾ ਪਸੰਦੀ ਤੋਂ ਜ਼ਿਆਦਾ ਨਿਕਲਣ ਜਿਹੜੀ ਇੰਤਹਾ ਪਸੰਦੀ ਅਸੀਂ ਪੁਲਿਸ ਦੇ ਲਾਮਹਦੂਦ ਇਖਤਿਆਰਾਤ ਦੇ ਡੰਡੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸਵਾਲ ਨਾਲ ਬੜੀ ਤਫਸੀਲੀ ਗੱਲਬਾਤ ਕਰਾਂਗੇ, ਕਿਉਂ ਜੇ ਮੌਜੂਦਾ ਹਾਲਾਤਾਂ ਵਿੱਚ ਜੋ ਮੇਰਾ ਤਜਰਬਾ ਵੇਖ ਰਿਹਾ ਹੈ ਉਹ ਪੁਲਿਸ ਦਾ ਉਹ ਇਖਤਿਆਰ ਹੈ ਜਿਹਦੇ ਸਾਹਮਣੇ ਮੈਨੂੰ ਕਾਨੂੰਨ ਅਤੇ ਆਇਨ ਵੀ ਬੇਵੱਸ ਨਜ਼ਰ ਆ ਰਿਹਾ ਹੈ। ਬਹਰਹਾਲ ਇਸ ਸਵਾਲ ਨਾਲ ਬੜੀ ਗੂੜੀ ਅਤੇ ਤਫਸੀਲੀ ਗੱਲਬਾਤ ਹੋਏਗੀ ਅਤੇ ਨਾਲ ਹੋਰ ਵਿਚਾਰ ਵਟਾਂਦਰਾ ਵੀ ਰਹੇਗਾ। ਅੱਜ ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਨੂੰ ਹਰ ਤਰ੍ਹਾਂ ਦੀ ਅਤਿਗਰਦੀ, ਦੌਂਸ-ਧਾਂਦਲੀ ਅਤੇ ਜ਼ਾਲਮਾਂ ਰਵੱਈਏ ਤੋਂ ਮਹਿਫੂਜ਼ ਰੱਖੇ। ਹਰ ਸ਼ਹਿਰੀ ਨੂੰ ਆਪਣੇ ਤਹਫ਼ੁਜ਼ ਦਾ ਅਹਿਸਾਸ ਹੋਵੇ ਅਤੇ ਕਾਨੂੰਨ ਆਪਣੀ ਰਿਟ ਕਾਇਮ ਕਰੇ। ਵਸਦਾ ਰਹੇ ਮੇਰਾ ਸੋਹਣਾ ਦੇਸ਼ ਅਤੇ ਜਿਉਂਦੇ ਰਹਿਣ ਇਹਦੇ ਵਸਣ ਵਾਲੇ। ਇਜਾਜ਼ਤ ਦਿਓ, ਰੱਬ ਰੱਖਾ।